पंजाबी रेडियो यूएसए ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਪੰਜਾਬੀ ਦੁਨੀਆ ਦੇ 170 ਤੋਂ ਵੱਧ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਤੇ ਪੰਜਾਬੀਆਂ ਨੇ ਤਰੱਕੀ ਵਾਲੀਆਂ ਅਥਾਹ ਮੱਲਾਂ ਮਾਰੀਆਂ ਨੇ। ਪੰਜਾਬੀਆਂ ਨੇ ਹੁਣ ਦੇਸ਼ ਦੀ ਵੱਖ-ਵੱਖ ਦੇਸ਼ਾਂ ਦੀ ਸਿਆਸਤ ਦੇ ਵਿੱਚ ਵੀ ਆਪਣਾ ਨਾਮ ਚਮਕਾਉਣਾ ਤੇ ਬੁਲੰਦੀਆਂ ਸਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਬਹੁਤ ਲੰਬੇ ਸਮੇਂ ਤੋਂ। ਦਲੀਪ ਸੌਂਧ ਬਹੁਤ ਪਹਿਲੇ ਸਿੱਖ ਏਸ਼ੀਅਨ ਸੀਗੇ, ਪਹਿਲੇ ਸਿੱਖ ਜਿਹੜੇ ਆ ਏਸ਼ੀਅਨ ਪਹਿਲੇ ਏਸ਼ੀਅਨ ਸੀਗੇ ਜਿਹੜੇ ਅਮਰੀਕਾ ਦੇ ਵਿੱਚ ਕਾਂਗਰਸਮੈਨ ਬਣੇ। ਉਸ ਤੋਂ ਬਾਅਦ ਤਾਂ ਲਗਾਤਾਰ ਪ੍ਰਾਪਤੀਆਂ ਜਿਹੜੀਆਂ ਵਾ ਉਹ ਪੰਜਾਬੀਆਂ ਦੇ ਸਿੱਖਾਂ ਦੇ ਹਿੱਸੇ ਆਈਆਂ। ਇੱਕ ਹੋਰ ਸਿੱਖ ਬੀਬੀ ਹੋਈ ਆ ਜਿਹਨੇ ਔਰ ਇਹ ਚੋਣ ਤਾਂ ਬੇਸ਼ੱਕ ਜਿੱਤੀ ਉਹਨੇ ਕੌਂਸਲਰ ਦੀ, ਪਰ ਉਹਨੇ ਬੋਰਿਸ ਜੌਨਸਨ ਦਾ ਸਮਰਥਕ ਹਰਾਇਆ ਵਾ 1100 ਵੋਟ ਦੇ ਨਾਲ। ਉਹਨਾਂ ਦਾ ਨਾਮ ਹੈ ਕਮਲਪ੍ਰੀਤ ਕੌਰ। ਜੀ ਹਾਂ, ਗੱਲਬਾਤ ਕਰਾਂਗੇ, ਪਰ ਇਹਨਾਂ ਦਾ ਜਿਹੜਾ ਸਬੰਧ ਆ ਉਹ ਮੋਗੇ ਜ਼ਿਲ੍ਹੇ ਨਾਲ ਆ। ਪੰਜਾਬ ਦੇ ਮੋਗੇ ਜ਼ਿਲ੍ਹੇ ਦੀ ਇਹ ਜੰਮ ਪਲਿਆ ਧੀ ਕਮਲਪ੍ਰੀਤ ਕੌਰ ਤੇ ਇਹਨੇ ਇੰਗਲੈਂਡ ਦੇ ਵਿੱਚ ਜਿਹੜਾ ਇੱਕ ਹਲਕਾ ਵਾ ਵੁੱਡ ਐਂਡ ਵਾਰਡ ਤੇ ਉੱਥੇ ਇਹ ਰਹਿੰਦੇ ਆ ਹਲਿੰਗਡਨ ਬਰੋਲ ਦੇ ਵਿੱਚ ਤੇ ਵੁੱਡ ਐਂਡ ਜਿਹੜਾ ਇਲਾਕਾ ਵਾ ਵੁੱਡ ਐਂਡ ਵਾਰਡ ਤੋਂ ਉੱਥੇ ਇਹਨਾਂ ਨੇ ਕਾਉਂਸਲਰ ਦੀ ਜਿੱਤ ਪ੍ਰਾਪਤ ਕੀਤੀ ਔਰ ਇਹ ਜਿਹੜਾ ਵਾ ਦਸਤਾਰਧਾਰੀ ਪਹਿਲੇ ਦਸਤਾਰਧਾਰੀ ਕਾਉਂਸਲਰ ਨੇ ਪੂਰੇ ਲੰਡਨ ਦੇ ਵਿੱਚ ਕਹਿ ਸਕਦੇ ਆਪਾਂ। ਔਰ ਇਹਨਾਂ ਨੇ ਬੋਰਿਸ ਜੌਨਸਨ ਦੇ ਨਾਲ ਪ੍ਰਧਾਨ ਮੰਤਰੀ ਦੇ ਪਾਰਟੀ ਨੂੰ ਤਾਂ ਉਮੀਦਵਾਰ ਨੂੰ ਤਾਂ ਹਰਾਇਆ ਹੀ ਹਰਾਇਆ ਤੇ ਹੋਰ ਵੀ ਜਿਹੜੇ 4 ਉਹਨਾਂ ਦੇ ਨਾਲ ਜਿਹੜੇ ਸੀਗੇ ਉਮੀਦਵਾਰ ਉਹਨਾਂ ਨੂੰ ਹਰਾਇਆ ਵਾ। ਔਰ ਇਹ ਕੋਈ ਆਮ ਇਨਸਾਨ ਨਹੀਂ ਆ, ਇਹਨਾਂ ਦੀਆਂ ਪ੍ਰਾਪਤੀਆਂ ਵੀ ਬਹੁਤ ਅਹਿਮ ਨੇ। ਪੱਤਰਕਾਰ ਨੇ, ਲੇਖਕਾਂ ਨੇ ਤੇ ਟਾਈਮਜ਼ ਆਫ ਇੰਡੀਆ ਦੇ ਵਿੱਚ ਨਿਊਜ਼ ਐਡੀਟਰ ਵੀ ਰਹਿ ਚੁੱਕੇ ਨੇ ਤੇ ਆਕਾਸ਼ ਰੇਡੀਓ ਤੇ ਟੀਵੀ ਇੰਗਲੈਂਡ ਦੀ ਮੁੱਖ ਪ੍ਰਬੰਧਕ ਵਜੋਂ ਹੁਣ ਵੀ ਉਹ ਸਰਗਰਮ ਨੇ। ਤੇ ਇਸ ਜਿਹੜਾ ਖਿੱਤਾ ਵਾ ਉੱਥੇ ਉਹਨਾਂ ਦੀ ਜਿਹੜੀ ਚੰਗੀ ਪੜਤ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ, ਲੋਕਾਂ ਦੇ ਵਿੱਚ ਚੰਗੀ ਰਿਸਪੈਕਟ ਆ। ਤੇ ਕਮਲਪ੍ਰੀਤ ਕੌਰ ਦੀ ਜਿੱਤ ਇਸ ਕਰਕੇ ਅਹਿਮ ਆ ਕਿ ਇੱਕ ਤਾਂ ਉਹ ਪਹਿਲੇ ਦਸਤਾਰਧਾਰੀ ਕਾਉਂਸਲਰ ਨੇ ਉੱਥੇ ਵੁੱਡ ਐਂਡ ਵਾਰਡ ਦੇ ਵਿੱਚ ਜਾਂ ਲੰਡਨ ਦੇ ਕਿਸੇ ਵੀ ਹਿੱਸੇ ਦੇ ਵਿੱਚ। ਦੂਜਾ ਇਹ ਕਿ ਉਹਨੇ ਬੋਰਿਸ ਜੌਨਸਨ ਦੇ ਸਮਰਥਕ ਨੂੰ ਹਰਾਇਆ ਵਾ, ਬੋਰਿਸ ਜੌਨਸਨ ਦੀ ਪਾਰਟੀ ਨੂੰ ਹਰਾਇਆ ਤੇ ਉਹ ਜਿਹੜਾ 1100 ਵੋਟ ਦੇ ਫਰਕ ਦੇ ਨਾਲ। ਤੇ ਤਨਮਨਜੀਤ ਢੇਸੀ ਤੇ ਉਹਨਾਂ ਦੇ ਨਾਲ ਹੋਰ ਵੀ ਸਿੱਖ ਭਾਈਚਾਰੇ ਨੇ ਉਹਨਾਂ ਦੀ ਚੰਗੀ ਹਮਾਇਤ ਕੀਤੀ ਆ। ਤੇ ਇਹਨਾਂ ਦੀ ਜਿੱਤ ਤੋਂ ਬਾਅਦ ਜਿਹੜਾ ਇੰਗਲੈਂਡ ਦੇ ਵਿੱਚ ਭਾਰਤੀ ਭਾਈਚਾਰਾ ਜਾਂ ਕਹਿ ਲਓ ਸਿੱਖ ਭਾਈਚਾਰਾ ਜਾਂ ਪੰਜਾਬੀ ਭਾਈਚਾਰਾ ਵੱਸਦਾ ਵਾ, ਉਹਦੇ 'ਚ ਖੁਸ਼ੀ ਦੀ ਲਹਿਰ ਹੈ। ਤੇ ਇਹਨਾਂ ਦੇ ਚਚੇਰੇ ਭਰਾ ਨੇ ਜਸਦੀਪ ਸਿੰਘ ਅਰੋੜਾ, ਉਹ ਲੁਧਿਆਣਾ ਰਹਿੰਦੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਮਲਪ੍ਰੀਤ ਕੌਰ ਦੀ ਜਿਹੜੀ ਜਿੱਤ ਆ ਇਹ ਸਿਰਫ ਪਰਿਵਾਰ ਜਾਂ ਪੰਜਾਬ ਦੀ ਨਹੀਂ ਸਗੋਂ ਇੰਗਲੈਂਡ ਵਾਸਤੇ ਸਮੁੱਚੇ ਭਾਈਚਾਰੇ ਦੀ ਇਹ ਜਿੱਤ ਆ ਤੇ ਇਹਦਾ ਨਾਲ ਸਾਡਾ ਨਾਮ ਰੌਸ਼ਨ ਹੋਇਆ ਵਾ। ਉਹਨਾਂ ਦੱਸਿਆ ਕਿ ਜਿਹੜੀਆਂ ਵੱਖ-ਵੱਖ ਉੱਥੇ ਸਭਾ ਸੁਸਾਇਟੀਆਂ ਬਣੀਆਂ ਨੇ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਨੇ ਕਮਲਪ੍ਰੀਤ ਕੌਰ ਨੂੰ ਵੱਖ-ਵੱਖ ਸਨਮਾਨਾਂ ਦੇ ਨਾਲ ਨਿਵਾਜਿਆ ਵਾ। ਸੋ ਇੱਕ ਹੋਰ ਅਹਿਮ ਪ੍ਰਾਪਤੀ ਜਿਹਦੇ 'ਚ ਬੋਰਿਸ ਜੌਨਸਨ ਦੀ ਸਮਰਥਕ ਨੂੰ, ਬੋਰਿਸ ਜੌਨਸਨ ਦੀ ਪਾਰਟੀ ਦੇ ਉਮੀਦਵਾਰ ਨੂੰ ਪੰਜਾਬ ਦੀ ਧੀ ਜਿਹੜੀ ਕਿ ਮੋਗੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਆ, ਉਸ ਨੇ ਹਰਾ ਦਿੱਤਾ ਵਾ। ਪੰਜਾਬੀਆਂ ਵੱਲੋਂ ਬਾਹਰਲੀ ਧਰਤੀਆਂ 'ਤੇ ਬਾਹਰਲੇ ਦੇਸ਼ਾਂ ਦੇ ਵਿੱਚ ਪ੍ਰਵਾਸ ਕਰਦੇ ਸਮੇਂ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜੋ ਸਿਆਸੀ ਤੌਰ 'ਤੇ ਪ੍ਰਾਪਤੀਆਂ ਨੇ, ਬੁਲੰਦੀਆਂ ਸਰ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦੇ ਵਿੱਚ ਇੱਕ ਵਰਕਾ ਹੋਰ ਐਡ ਹੋ ਗਿਆ, ਇੱਕ ਪੇਜ ਹੋਰ ਐਡ ਹੋ ਗਿਆ। ਸੋ ਉਹਨਾਂ ਲੋਕਾਂ ਲਈ ਇਹ ਬਹੁਤ ਚੰਗੀ ਗੱਲ ਆ, ਬਹੁਤ ਖੁਸ਼ੀ ਦੀ ਗੱਲ ਆ ਜਿਹੜੇ ਲੋਕ ਆਪਣੇ ਆਪ ਨੂੰ ਪਰਾਏ ਮੁਲਕਾਂ ਦੇ ਵਿੱਚ ਰਹਿ ਕੇ ਵੀ ਕਿਤੇ ਨਾ ਕਿਤੇ ਸਿਆਸੀ ਸਥਾਨ 'ਤੇ ਦੇਖਦੇ ਨੇ। ਤਾਂ ਉਹਨਾਂ ਲਈ ਇੱਕ ਬਹੁਤ ਮੋਟੀਵੇਸ਼ਨਲ ਸਟੋਰੀ ਆ ਕਿ ਪ੍ਰਧਾਨ ਮੰਤਰੀ ਦੇ ਸਮਰਥਕ ਨੂੰ ਵੀ ਤੁਸੀਂ ਹਰਾ ਸਕਦੇ ਹੋ। ਪ੍ਰਧਾਨ ਮੰਤਰੀ ਵੀ ਕੋਈ ਤੋਪ ਨਹੀਂ ਹੈ। ਬੋਰਿਸ ਜੌਨਸਨ ਨੂੰ ਹਰਾਉਣਾ ਜਾਂ ਉਹਦੇ ਸਮਰਥਕ ਨੂੰ ਹਰਾਉਣਾ ਕੋਈ ਛੋਟੀ ਗੱਲ ਨਹੀਂ ਹੈ। ਬੇਸ਼ੱਕ ਕਾਉਂਸਲਰ ਦੀ ਚੋਣ ਸੀ, ਪਰ ਤੁਸੀਂ ਦੇਖੋ ਕਿ ਬੋਰਿਸ ਜੌਨਸਨ ਨੇ ਦੱਸਦੇ ਕਿ ਆਪ ਵੀ ਕਈ ਥਾਂ ਇਨਵੋਲਵ ਹੋ ਕੇ ਉਹਦੇ ਲਈ ਕੰਪੇਨ ਕੀਤੀ ਤਾਂ ਉਹਨੂੰ ਹਰਾਇਆ ਵਾ ਕਮਲਪ੍ਰੀਤ ਕੌਰ ਨੇ, ਜਿਹੜੀ ਕਿ ਸਾਡੇ ਮੋਗੇ ਜ਼ਿਲ੍ਹੇ ਦੀ ਪੰਜਾਬ ਦੀ ਜੰਮ ਆ ਤੇ ਮੋਗੇ ਜ਼ਿਲ੍ਹੇ ਨਾਲ ਉਹਨਾਂ ਦਾ ਤਾਲੁਕਾਤ ਆ। ਸੋ ਬਹੁਤ ਵੱਡੀ ਉਹਨਾਂ ਦੀ ਜਿਹੜੀ ਆ ਇੱਕ ਪ੍ਰਾਪਤੀ ਹੈ। ਤੇ ਉਸ ਤੋਂ ਬਾਅਦ ਸਾਡੇ ਜਿਹੜਾ ਉੱਥੇ ਪੰਜਾਬੀ ਭਾਈਚਾਰਾ ਵੱਸਦਾ ਵਾ ਉੱਥੇ ਉਹਨਾਂ ਦੇ ਵਿੱਚ ਖੁਸ਼ੀ ਦੀ ਜਿਹੜੀ ਲਹਿਰ ਆ। ਸੋ ਇੰਸ਼ਾਅੱਲਾ ਇਸੇ ਤਰ੍ਹਾਂ ਹੀ ਅਸੀਂ ਤਾਂ ਦੁਆ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਡੇ ਜਿਹੜੇ ਪੰਜਾਬੀ ਆ ਉਹ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਵੱਸਦੇ ਹੋਣ, ਰਹਿੰਦੇ ਹੋਣ, ਉਹ ਇਸੇ ਤਰ੍ਹਾਂ ਹੀ ਜਿਹੜੇ ਵੀ ਪ੍ਰਾਪਤੀਆਂ ਬੁਲੰਦੀਆਂ ਨੂੰ ਉਹ ਛੂਹਣਾ ਚਾਹੁੰਦੇ ਨੇ ਉਹ ਜ਼ਰੂਰ ਛੂਹਣ ਔਰ ਬਸ਼ਰਤੇ ਉਹਨਾਂ ਦਾ ਜਿਹੜਾ ਟੀਚਾ ਵਾ ਉਹ ਨੇਕ ਹੋਵੇ। ਇਹ ਇੰਨਾ ਕੁ ਜ਼ਰੂਰ ਆ। ਔਰ ਕਮਲਪ੍ਰੀਤ ਕੌਰ ਨਿਊਜ਼ ਦੇ ਨਾਲ ਜੁੜੇ ਰਹੇ ਆ। ਉਹਨਾਂ ਨੇ ਨਿਊਜ਼ ਐਡੀਟਰ ਰਹੇ ਆ ਉਹ ਟਾਈਮਜ਼ ਆਫ ਇੰਡੀਆ ਦੇ ਵਿੱਚ, ਮਾਫ ਕਰਨਾ। ਹੁਣ ਆਕਾਸ਼ ਰੇਡੀਓ ਤੇ ਟੀਵੀ ਇੰਗਲੈਂਡ ਦੇ ਵਿੱਚ ਉਹ ਮੁੱਖ ਪ੍ਰਬੰਧਕ ਵਜੋਂ ਜਿਹੜੇ ਆ ਉਹ ਸਰਗਰਮ ਆ। ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹਨਾਂ ਨੇ ਸਿੱਖਿਆ ਜਿਹੜੀ ਆ ਉਹ ਹਾਸਲ ਕੀਤੀ ਆ। ਸੋ ਕਮਲਪ੍ਰੀਤ ਕੌਰ ਦੀ ਜਿਹੜੀ ਜਿੱਤ ਆ ਛੋਟੀ ਨਹੀਂ ਹੈ। ਅਗਲੀ ਵਾਰੀ ਫੇਰ ਮਿਲਾਂਗੇ ਇਸੇ ਤਰ੍ਹਾਂ ਕਿਸੇ ਅਹਿਮ ਰਿਪੋਰਟ ਦੇ ਵਿੱਚ।
ਅਹਿਮ ਤੱਥਾਂ ਨੂੰ ਲੈ ਕੇ। ਬਹੁਤ ਬਹੁਤ ਧੰਨਵਾਦ।